ਜਿਹੜੀ ਦੀ ਮਿਲਟਰੀ ਦਾ ਜਿਹੜਾ ਇੰਟੈਲੀਜੈਂਸ ਚੀਫ ਆ ਉਸਨੇ ਅਸਤੀਫਾ ਦਿੱਤਾ ਆ। 7 ਅਕਤੂਬਰ ਨੂੰ ਜਦੋਂ ਹਮਾਸ ਨੇ ਹਮਲਾ ਕੀਤਾ ਤਾਂ ਇਸ਼ਾਰੇ ਜਿਹੜੇ ਆ ਇਸ ਪਾਸੇ ਵੱਲ ਨੂੰ ਸੀਗੇ ਵੀ ਇੱਕ ਬਹੁਤ ਵੱਡਾ ਇੰਟੈਲੀਜੈਂਸ ਫੇਲੀਅਰ ਹੋਇਆ ਆ ਹਮਾਸ ਦਾ ਹਮਲਾ ਜਿਹੜਾ ਉਹ ਹੋਣ ਕਰਕੇ। ਤੇ ਹੁਣ ਉਸ ਨੂੰ ਦੇਖਦੇ ਹੋਏ ਉੱਥੋਂ ਦਾ ਜਿਹੜਾ ਮੇਜਰ ਜਨਰਲ ਅਹਿਰਾਨ ਹਲੀਵਾ ਉਸਨੇ ਇਹ ਜਿਹੜਾ ਫੈਸਲਾ ਲਿਆ ਆ ਵੀ ਮੈਂ ਹੁਣ ਇੰਟੈਲੀਜੈਂਸ ਦਾ ਜਿਹੜਾ ਹੈੱਡ ਹੋਣ ਕਰਕੇ ਤੇ ਕਹਿੰਦਾ ਵੀ ਮੇਰੇ ਸਿਰ ਤੇ ਇਹ ਜ਼ਿੰਮੇਵਾਰੀ ਰਹੀ ਆ ਤੇ ਇਹ ਮੋਢਿਆਂ ਤੇ ਮੇਰਾ ਸਾਰੀ ਉਮਰ ਭਾਰ ਰਹੂਗਾ। ਵਾਰ ਕਿਸੇ ਲਈ ਵੀ ਇਹ ਚੀਜ਼ ਚੰਗੀ ਨਹੀਂ ਹੁੰਦੀ, ਪਰ ਜਿਹੜਾ ਇੰਟੈਲੀਜੈਂਸ ਡਾਇਰੈਕਟੋਰੇਟ ਮੇਰੀ ਕਮਾਂਡ ਦੇ ਹੇਠਾਂ ਸੀਗਾ ਉਸ ਨੂੰ ਜੋ ਕੰਮ ਦਿੱਤਾ ਗਿਆ ਸੀ ਉਹ ਪੂਰੀ ਤਰ੍ਹਾਂ ਨਹੀਂ ਹੋਇਆ, ਇਸ ਲਈ ਮੈਂ ਹੁਣ ਅਸਤੀਫਾ ਜਿਹੜਾ ਉਹ ਦੇਣ ਜਾ ਰਿਹਾ ਆ। ਹਲੀਵਾ ਕਹਿੰਦੇ ਅਭੀ ਪੋਜੀਸ਼ਨ ਦੇ ਉੱਤੇ ਰਹੂਗਾ ਜਿੰਨੀ ਦੇਰ ਤੱਕ ਉਸਦੀ ਕੋਈ ਰਿਪਲੇਸਮੈਂਟ ਨਹੀਂ ਲੱਭ ਲਈ ਜਾਂਦੀ। 7 ਅਕਤੂਬਰ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਸਨੇ ਇੰਟੈਂਸ਼ਨ ਜਤਾਈ ਸੀ ਵੀ ਮੈਂ ਤੁਰੰਤ ਅਸਤੀਫਾ ਜਿਹੜਾ ਆ ਉਹ ਦੇਣਾ ਚਾਹੁੰਦਾ ਆ, ਪਰ ਉਸ ਟਾਈਮ ਇਜ਼ਰਾਈਲ ਵਾਰ ਦੇ ਰਾਹ ਦੇ ਉੱਤੇ ਜਿਹੜਾ ਉਹ ਤੁਰ ਚੁੱਕਾ ਸੀਗਾ। ਪਾਸਓਵਰ ਇੱਕ ਜੂਇਸ਼ ਹੌਲੀਡੇ ਆ, ਇਹ ਅਨਾਉਂਸਮੈਂਟ ਉਸ ਦੀ ਸ਼ੁਰੂਆਤ ਦੇ ਦੌਰਾਨ ਜਿਹੜੀ ਉਹ ਆਈ ਆ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਇਹ ਇਜ਼ਰਾਈਲ ਵਾਲੇ ਹੁਣ ਸੋਚ ਰਹੇ ਆ ਵੀ ਰਾਫਾ ਜਿਸ ਦੇ ਵਿੱਚ ਉਹ ਬੱਚੇ ਦੀ ਖਬਰ ਆਪਾਂ ਸ਼ੁਰੂਆਤ 'ਚ ਕੀਤੀ ਸੀ ਵੀ ਉਸ ਇਲਾਕੇ ਦੇ ਵਿੱਚ ਗਾਜ਼ਾ ਦੇ ਉਸ ਰਾਫਾ ਵਾਲੇ ਇਲਾਕੇ ਦੇ ਵਿੱਚ ਉੱਥੇ ਜਿਹੜਾ ਆ ਹੁਣ ਮਿਲਟਰੀ ਆਪਰੇਸ਼ਨ ਜਿਹੜੇ ਉੱਥੇ ਸ਼ੁਰੂ ਕਰ ਸਕਦੇ ਹੈਗੇ ਆ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ। ਤੇ ਜਿਹੜੇ ਆਪੋਜੀਸ਼ਨ ਲੀਡਰ ਦੇ ਯਾਇਰ ਲਪਿਡ ਦਾ ਉਹਨਾਂ ਨੇ ਕਿਹਾ ਵੀ ਜਸਟੀਫਾਈਡ ਤੇ ਡਿਗਨੀਫਾਈਡ ਤਰੀਕੇ ਦੇ ਨਾਲ ਇਹਨੇ ਅਸਤੀਫਾ ਦਿੱਤਾ ਆ ਤੇ ਹੁਣ ਅਸੀਂ ਮੰਗ ਕਰਦੇ ਵੀ ਨਿਤਨਯਾਹੂ ਵੀ ਜਿਹੜਾ ਉਹ ਅਸਤੀਫਾ ਦੇਵੇ ਕਿਉਂਕਿ ਉਹ ਵੀ ਬਰਾਬਰ ਦਾ ਹੀ ਇਸ ਹਮਲੇ ਲਈ ਜ਼ਿੰਮੇਵਾਰ ਹੈਗਾ ਆ ਜੋ 7 ਅਕਤੂਬਰ ਨੂੰ ਹੋਇਆ ਸੀ। ਤੇ ਕਹਿੰਦੇ ਵੀ ਇਸ ਅਸਤੀਫੇ ਤੋਂ ਬਾਅਦ ਦੇ ਵਿੱਚ ਉੱਥੇ ਅਸਤੀਫਿਆਂ ਦੀ ਜਿਹੜੀ ਝੜੀ ਆ ਲੱਗ ਸਕਦੀ ਆ। ਜੀ ਨਾਰਥ ਅਮਰੀਕਾ ਦੇ ਵਿੱਚ ਜਿਹੜੀਆਂ ਗੈਸ ਦੀਆਂ ਕੀਮਤਾਂ ਆ ਉਹ ਬਹੁਤ ਜ਼ਿਆਦਾ ਵੱਧ ਗਈਆਂ ਆ। ਕੈਨੇਡਾ ਦੇ ਵਿੱਚ ਸਾਡਾ ਗੁਆਂਢੀ ਮੁਲਕ ਆ, ਕਹਿੰਦੇ ਲਗਭਗ $7 ਪਰ ਗੈਲਨ ਦੇ ਹਿਸਾਬ ਨਾਲ ਉੱਥੇ ਗੈਸ ਚੱਲ ਰਹੀ ਆ। ਸਰੀ ਦੇ ਵਿੱਚ $2.45 ਕੈਨੇਡੀਅਨ ਡਾਲਰ ਜੋ ਕਿ ਅਮਰੀਕਾ ਦੇ $1.78 ਬਣਦੇ ਆ ਪਰ ਲੀਟਰ ਆ, ਤੇ ਗੈਲਨ 6.75 ਤੇ 7 ਦੇ ਕਰੀਬ ਉੱਥੇ ਵਿਕ ਰਹੀ ਆ। ਵਾਸ਼ਿੰਗਟਨ ਸਟੇਟ 'ਚ $4.67 ਦੇ ਕਰੀਬ, ਸਾਡੇ ਕੈਲੀਫੋਰਨੀਆ ਦੇ ਵਿੱਚ $5.25 ਤੱਕ ਜਿਹੜੀ ਗੈਸ ਆ ਇਸ ਟਾਈਮ ਪਹੁੰਚੀ ਹੋਈ ਹੈਗੀ ਆ। ਕਟਲਰ ਕਲੀਵਲੈਂਡ ਪ੍ਰੋਫੈਸਰ ਹੈਗੇ ਬੋਸਟਨ ਯੂਨੀਵਰਸਿਟੀ ਡਿਪਾਰਟਮੈਂਟ ਆਫ ਅਰਥ ਤੇ ਐਨਵਾਇਰਨਮੈਂਟਲ ਸਾਇੰਸਿਸ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀਆਂ ਕਰੂਡ ਆਇਲ ਦੀਆਂ ਕੀਮਤਾਂ ਆ ਉਹ 70 ਤੋਂ ਵੱਧ ਕੇ $90 ਤੱਕ ਹੋ ਗਈਆਂ। ਪਰ ਉੱਤਰੀ ਅਮਰੀਕਾ ਦੇ ਵਿੱਚ ਇਕੱਲਾ ਇਹ ਕੀਮਤਾਂ ਨੂੰ ਲੈ ਕੇ ਨਹੀਂ ਹੈ, ਬਹੁਤ ਸਾਰੀਆਂ ਜਿਹੜੀਆਂ ਰਿਫਾਈਨਰੀਜ਼ ਆ ਉਹ ਡਾਊਨ ਵੀ ਹੈਗੀਆਂ ਆ। ਉਹਨਾਂ ਦੇ ਉੱਤੇ ਖਾਸ ਕਰਕੇ ਜਿਹੜੀਆਂ ਕੈਲੀਫੋਰਨੀਆ ਦੀਆਂ ਰਿਫਾਈਨਰੀਜ਼ ਉਹਨਾਂ ਤੇ ਇੰਨੇ ਰੈਗੂਲੇਸ਼ਨਸ ਲਾਏ ਗਏ ਆ